ਇਹ ਬੂਟੀਆਂ ਲੱਭਣੀਆਂ ਸੌਖੀਆਂ ਕੋਈ ਬਈ ਬੂਟੀਆਂ ਲੱਭਦੇ ਏਡੀ ਦੂਰ ਤੱਕ ਆਉਣਾ ਪੈਂਦਾ ਵਾ ਹੈ। ਮੀਆਂ ਸਲੀਮ ਨਰਸਰੀ ਬੜੀ ਦੂਰ ਨਰਸਰੀ ਬਣਾਈ ਵੀ ਸ਼ਹਿਰੋਂ ਬਾਹਰ। ਇੱਥੇ ਬੰਦਾ ਪੌਦਾ ਲੈਣ ਆਇਆ ਭਾਵੇਂ ਆਪ ਲੁੱਟਿਆ ਜਾਵੇ। ਚਲੋ ਕੋਈ ਹੈ। ਓ ਮੀਆਂ ਜੀ ਉਹ ਹੈਗਾ ਕੋਈ ਅੰਦਰ? ਓਏ ਨਰਸਰੀ ਤੇ ਆ ਹੀ ਆ। ਚੱਲੋ ਮੁੰਡਿਆ। ਹਾਏ ਹਾਏ ਉਹ ਮੈਂ ਕਿਹਾ ਸੁਣਦੇ ਹੈ ਇਹ ਖੁਦਕੁਸ਼ ਹਮਲਾ ਹੋਇਆ ਵੇ ਬੰਦਾ ਹੀ ਕੋਈ ਨਹੀਂ ਦਿਖਣ ਦਿਆ ਇੱਥੇ। ਵਾਹ ਜੀ ਵਾਹ ਮੀਆਂ ਸਾਹਿਬ, ਆਪ ਤੁਸੀਂ ਬਾਹਰਲੇ ਮੁਲਕ ਚਲੇ ਗਏ ਆ, ਸਾਨੂੰ ਆਪਣਾ ਭਰਾ ਦੇ ਕੇ ਮੀਆਂ ਜ਼ਾਹਦ ਦੇ ਸਿਆਪੇ ਚ ਪਾਤਾ ਸਾਨੂੰ। ਮੀਆਂ ਜ਼ਾਹਦ ਸਾਹਿਬ ਨੂੰ ਅੱਲਾ ਖੈਰ ਕਰੇ। ਇੰਨੀ ਹਵਸ ਪੈਸੇ ਦੀ। ਬੜੇ ਬੜੇ ਸ਼ੋਹਰੇ ਬੰਦੇ ਦੇਖੇ ਆ ਵੀ ਮੀਆਂ ਜ਼ਾਹਦ ਸਾਹਿਬ ਨੂੰ ਘਟ ਗਿਆ ਵੀ ਤੂੰ ਏਡਾ ਵੱਡਾ ਤੇਰਾ ਨਾਮ ਆ, ਗੱਡੀ ਕਾਰ ਚ ਤੂੰ ਆਉਣਾ ਵਾ, ਕੋਠੀਆਂ ਕਾਰਾਂ ਵਾਲਾ ਵਾ, ਆਣ ਕੇ ਸਾਡੇ ਨਾਲ ਛੋਲੇ ਦਾਲ ਨਾਲ ਰੋਟੀ ਖਾਣ ਲੱਗ ਪੈਂਦਾ। ਉੱਤੋਂ ਕਹੂਗਾ ਬਹੁਤੀ ਨਾ ਮੰਗਾਇਆ ਕਰੋ, ਉਨੀ ਕੁ ਮੰਗਾਓ ਜਿੰਨੀ ਕੁ ਖਰਾਬ ਨਾ ਹੋਵੇ। ਵੀ ਅੱਲਾ ਦਾ ਪੁੱਛਿਆ ਖਰਾਬ ਤਾਂ ਆਪੇ ਹੀ ਹੋਣੀ ਆ। 2 ਪਲੇਟਾਂ ਤੂੰ ਖਾਂਦਾ ਵਾ, ਅੱਧੀ ਰੋਟੀ ਅਸੀਂ ਖਾਂਦੇ ਆ। ਤੇ ਬਿੱਲ ਏਦਾਂ ਮੁੜ ਕੇ ਚੈੱਕ ਕਰੂਗਾ, ਉਹ ਇੰਨਾ ਖਾਵੇਂ ਤੁਸੀਂ, ਉਹ ਇੰਨਾ ਖਾਵੇਂ ਤੁਸੀਂ। ਮੀਆਂ ਸਾਹਿਬ ਚੰਗੇ ਸੀ। ਆ ਮੀਆਂ ਜ਼ਾਹਦ ਦਾ ਜਿਹੜਾ ਨਾ ਨਿਰਾ ਨੈਸ਼ ਹੀ ਆ। ਉਹ ਮੀਆਂ ਸਾਹਿਬ ਨੇ ਸਾਨੂੰ ਦਿਨ ਦਿਹਾੜ ਤੇ ਈਦਾਂ ਦੇਣੀਆਂ, ਸ਼ਬਰਾਤਾਂ ਦੇਣੀਆਂ ਹੈ। ਸਾਡੇ ਬੱਚਿਆਂ ਦੇ ਸਿਰ ਤੇ ਹੱਥ ਰੱਖਦੇ ਸੀ। ਆਏ ਦਿਨ ਲੰਘਦੇ ਵੜਦੇ ਭੋਰਾ ਬੂਟੇ ਜ਼ਿਆਦਾ ਵਿਕ ਗਏ ਤੇ ਸਾਨੂੰ ਕਹਿਣਾ ਲੈ ਜਾਓ ਯਾਰ ਪੈਸੇ, ਕੋਈ ਰੌਲਾ ਨਹੀਂ। ਇੱਥੋਂ ਤੱਕ ਮੈਂ ਕੈਨ ਪਾਣੀ ਦਾ ਇੱਥੋਂ ਭਰ ਕੇ ਲਿਜਾਂਦਾ ਰਿਹਾ ਵਾਂ। ਸੁਣਨ ਨਹੀਂ ਤਾਂ ਨਹੀਂ ਡਿਆ, ਨੈਸ਼ ਵੀ ਆ ਇਹ। ਮੈਂ ਤਾਂ ਇਹਦੀ ਨਾ ਬਸ ਉੱਤੋਂ ਤੇ ਇੱਜ਼ਤ ਕਰਦਾ, ਢਿੱਡੋਂ ਮੈਂ ਇਹਦੇ ਨਾਲ ਸਹੀ ਨਹੀਂ ਹੈਗਾ। ਓਏ ਮਿਲੀ ਕਿੱਥੇ ਆ? ਓਏ ਮਿਲੀ ਨੈਸ਼। ਹਾਂਜੀ ਉਹ ਕਿੱਥੇ ਰਹਿ ਗਿਆ? ਇੱਧਰ। ਓ ਯਾਰ ਤੈਨੂੰ ਮੈਂ ਇੱਥੇ ਡਿੱਕੀ ਜਾਣਾ, ਇੱਧਰ ਆ। ਸਾਜੀ ਇੱਧਰ ਆ ਜਾਓ। ਹਾਂ ਬਈ ਕੀ ਹੋ ਰਿਹਾ? ਉਸਤਾਦ ਜੀ ਆਵਾਜ਼ਾਂ ਨਹੀਂ ਆਉਂਦੀਆਂ ਸੀ ਮੇਰੀਆਂ? ਆਂਡੀਆਂ ਸੀ ਬਾਅਦ ਚ। ਮੈਂ ਤਦ ਤੱਕ ਕਿਹਾ ਤੁਸੀਂ ਇੱਧਰ ਨੂੰ ਆ ਜਾਓ। ਇੱਧਰ ਨੂੰ ਆ ਜਾਓ। ਮੈਨੂੰ ਇਹ ਦੱਸ ਦੇ ਕਿ ਤੂੰ ਮੇਰੇ ਕੋਲ ਕੰਮ ਕਰਦਾ ਕਿ ਮੈਂ ਤੇਰੇ ਕੋਲ ਕਰਦਾ? ਮੈਂ ਦਫ਼ਤਰ ਛੱਡ ਕੇ ਇੱਧਰ ਆਉਣਾ? ਉਸਤਾਦ ਜੀ ਆ ਜਿਹੜਾ ਕੰਮ ਨਾ ਗੋਡੀ ਵਾਲਾ, ਹਾਂ ਇਹ ਛੱਡ ਕੇ ਨਹੀਂ ਜਾਣਾ ਚਾਹੀਦਾ। ਓਏ ਤੈਨੂੰ ਕਿੰਨੀ ਵਾਰ ਕਿਹਾ ਗੋਡੀ ਟਾਈਮ ਨਾਲ ਕਰਕੇ ਤੇ ਉੱਥੇ ਬਹਿ ਜਾ ਕਰ। ਤੈਨੂੰ ਪਤਾ ਉੱਥੇ ਗਾਹਕ ਆਉਂਦੇ ਜਾਂਦੇ। ਉਹ ਲੱਖ ਲਾਹਨਤ ਤੇਰੇ ਤੇ। ਬਗੈਰ ਤਾਂ ਹੁਣ ਮੇਰੀਆਂ ਉਂਗਲਾਂ ਲਾਉਣ ਲੱਗਾ ਸੀ। ਆਖਰੀ ਰਹਿ ਗਿਆ ਸੀ ਬਸ। ਆਖਰੀ ਤੂੰ ਹੀ ਆਖਰੀ ਰਹਿ ਗਿਆ। ਇਹਨੂੰ ਇੱਥੇ ਰੱਖ। ਚੱਲ ਆ ਜਲਦੀ ਆ। ਤੁਸੀਂ ਸਾਡੇ ਨਾਲ ਰਵੱਈਆ ਨਹੀਂ ਸਹੀ ਰੱਖਦੇ। ਰਵੱਈਆ ਹੁਣ ਕੀ ਮਤਲਬ? ਇੱਥੇ ਤੈਨੂੰ ਫੜਾ ਦੇਵਾਂ ਨਰਸਰੀ ਦੀ ਚਾਬੀ? ਸਾਡੀ ਭਾਜੀ ਨਾਲ ਗੱਲ ਤਾਂ ਕਰੋ ਜਿਹੜੇ ਬਾਹਰ ਬੈਠੇ ਆ। ਉਹ ਟਾਈਮ ਨਹੀਂ ਹੁੰਦਾ, ਉਹਦੇ ਕੋਲ ਮੀਟਿੰਗ 'ਚ ਬਿਜ਼ੀ ਹੁੰਦਾ। ਆ ਜਾ। ਇਹੀ ਕਹਿ ਕੇ ਸਾਡੇ ਪੈਸੇ ਖਾਈ ਜਾਂਦਾ। ਗੱਲ ਕਰਾਉਣ ਚ ਕੀ ਹਰਜ ਵਾ ਭਾਜੀ? ਉਹ ਗੱਲ ਤੂੰ ਕਾਹਦੀ ਕਮੇਟੀ ਨਹੀਂ ਕਰਨੀ ਉਹਨਾਂ ਗੱਲ? ਨਹੀਂ ਉਹ ਆਪਣੇ ਕੋ ਘਰ ਦੀ ਗੱਲ ਆ ਤੈਨੂੰ ਮੈਂ ਕੱਲ ਕਿਹਾ ਸੀ ਨਾ, ਇਹਨਾਂ ਪੌਦਿਆਂ 'ਚ ਡੇਲੀ ਪਾਣੀ ਪਾਇਆ ਕਰ, ਸੁੱਕਦੇ ਜਾਂਦੇ। ਇੱਧਰ ਆ ਵੇ ਆ ਕੋ ਹਾਲ ਹੈ ਪੱਤਿਆਂ ਦਾ ਵੇਖਣ ਦੇ। ਇੱਧਰ ਨੂੰ ਆਓ ਤੁਸੀਂ, ਇਹਨੂੰ ਹੋ ਜਾਓ। ਹਾਂ ਤੁਹਾਨੂੰ ਇੰਨੀ ਅਕਲ ਹੀ ਨਹੀਂ ਹੈਗੀ ਕਿ ਪੱਤਾ ਚਿੱਟਾ ਹਰਾ ਹੁੰਦਾ ਵਾ, ਇੱਦਾਂ ਰਹਿੰਦਾ ਹੁੰਦਾ ਵਾ। ਪਾਣੀ ਤਾਂ ਥੱਲੇ ਦੇਖੋ ਭਰਿਆ ਪਿਆ। ਓਏ ਉਹ ਪਰਲਾ ਵਾ, ਪਾਣੀ ਪਰਲੇ 'ਚ ਪਿਆ, ਪੱਤਾ ਉਰਲੇ ਦਾ ਸੁੱਕਾ ਹੈ। ਚਵਲੇ ਜਾਂਦੀ ਏ ਪਾਗਲ ਹੋ ਮੈਂ। 3 ਰੁਪਇਆ ਲਾ ਕੇ ਮੈਂ ਨਰਸਰੀ ਪਾਈ। ਤੁਸੀਂ ਨਹੀਂ ਭਾਜੀ ਵੱਡੇ ਨੇ। ਭਾਜੀ ਵੱਡੇ ਨੇ, ਸਾਡਾ ਸ਼ੇਰ ਹੀ ਹੈ, ਰਲ ਕੇ ਪਾਈ ਅਸੀਂ, ਉਹਦੇ ਕੱਲੀ ਦੀ ਨਹੀਂ ਏ। ਮੀਆਂ ਸਾਹਿਬ ਦੇ ਸਿਰ ਤੇ ਪੜ ਰਹੇ ਹੋ ਤੁਸੀਂ। ਕਿਉਂ ਮੈਂ ਮਸਤਾ ਪੜਨ ਦੇ? ਭਾਜੀ ਹੁਣ ਦੇਖੋ ਨਾ, ਤੁਸੀਂ ਕਿੰਨੀ ਨਰਸਰੀ ਵੱਡੀ ਹੈਗੀ ਸੀ ਤੇ ਉਹ ਨਾਲ ਸਾਡੇ ਨਾਲ ਸਾਰਾ ਦਿਨ ਸ਼ਾਨਾ ਬਸ਼ਾਨਾ ਕੰਮ ਕਰਾਉਂਦੇ ਸੀ। ਤੁਸੀਂ ਉਹ ਛਾਵੇਂ ਬਹਿ ਜਾਂਦੇ ਆ, ਅੱਛਾ ਜਾਣ ਕੇ ਸਾਡੇ ਤੇ ਰੋਹ ਪਾਉਣ ਲੱਗ ਪੈਂਦੇ ਆ। ਬਕਵਾਸ ਨਾ ਕਰਿਆ ਕਰ। ਜਿਹੜਾ ਤੇਰੇ ਹੱਲ ਉਰੇ ਆ ਇਹਨਾਂ ਨਾਲ। ਹਾਂਜੀ ਓਏ ਇੱਥੇ ਖਾਲੀ ਗਮਲਾ ਪਿਆ ਸੀ ਵੱਡਾ, ਉਹ ਕਿੱਥੇ ਇਹਦੇ ਨਾਲ ਦਾ? ਉਹ ਮੀਆਂ ਸਾਹਿਬ ਰਾਤੀ ਬਾਰਿਸ਼ ਬੜੀ ਪੈਣ ਡਈ ਸੀ, ਮੈਨੂੰ ਛਤਰੀ ਤਾਂ ਲੱਭੀ ਨਹੀਂ। ਮੈਂ ਗਮਲਾ ਸਿਰ ਤੇ ਰੱਖਿਆ, ਵਿੱਚ 2 ਮੰਗੋਰੀਆਂ ਕੀਤੀਆਂ ਮੋਟਰਸਾਈਕਲ ਤੇ। ਤੁਹਾਨੂੰ ਪਤਾ ਕਿੰਨਾ ਮਹਿੰਗਾ ਐ? ਮੈਂ ਸ਼ੁਗਲ ਵਾਸਤੇ ਰੱਖਿਆ ਇੱਥੇ। ਸ਼ੁਗਲ ਨਹੀਂ ਮੀਆਂ ਸਾਹਿਬ, ਹੋ ਹੀ ਜਾਂਦਾ ਵਾਧਾ ਘਾਟਾ। ਤੁਸੀਂ ਤਾਂ ਕੱਲੀ ਸ਼ਹਿਰ ਆ ਮੀਆਂ ਜੀ ਤੇਰੇ ਵੱਲੋਂ ਮੈਨੂੰ ਸਾਰਾ ਘਾਟਾ ਹੀ ਹੋਣ ਡਿਆ। ਨਾਮ ਤੂੰ ਮੈਨੂੰ ਇਹ ਦੱਸ, ਉਹ ਹੈਗਾ ਕੋਈ? ਇਹ ਕੋ ਹਲਕਾ ਵਾ, ਚਵਲੇ ਜਾਂਦੀ ਏ। ਮਹਿੰਗਾ ਵਾ। ਤੁਸੀਂ ਦੇਖੋ ਇਹ ਪੌਦੇ ਕੈਸੇ ਮੈਂ ਸੈੱਟ ਕਰ ਲਏ। ਓ ਮੀਆਂ ਓਏ ਗੋਡੀ ਕੀਤੀ ਇਹਨਾਂ ਦੀ? ਉਹ ਭਾਈ ਕਿਹੜਾ ਵਾ? ਕੌਣ ਆ? ਹੈਲੋ ਓਏ ਭਾਈ ਕਿਹੜਾ ਏ? ਇਹ ਕੌਣ ਆ? ਉਹ ਇਧਰੋਂ ਕਿਧਰੋਂ ਨਿਕਲਿਆ? ਇਹ ਮੀਆਂ ਸਲੀਮ ਦੀ ਨਰਸਰੀ ਆ ਨਾ? ਜੀ। ਤੁਸੀਂ ਕੌਣ ਜੇ? ਚੋਰ ਜੇ? ਚੋਰ ਨਹੀਂ ਭਾਈ। ਹੈਲੋ ਮੀਆਂ। ਹੈਲੋ ਬੰਦੇ ਆਏ ਬੂਟੇ ਚੱਕਣ। ਹਾਂ ਉਹ ਮੀਆਂ ਬਾਹਰ ਚਲਾ ਗਿਆ, ਉਹਨਾਂ ਦਾ ਛੋਟਾ ਭਾਈ ਆ ਮੀਆਂ ਜ਼ਾਹਦ। ਉਹ ਮੀਆਂ ਜ਼ਾਹਦ ਸਾਹਿਬ ਤੁਸੀਂ ਹੋ? ਹਾਂਜੀ। ਉਹ ਮੇਰੀ ਗੱਲ ਹੋਈ ਰਾਤੀ ਉਹਨਾਂ ਨਾਲ। ਜੀ। ਉਹ ਕਹਿੰਦੇ ਹੁੰਦਾ ਵਾ ਛੋਟਾ ਭਾਈ। ਬਹੁਤ ਬੁਰੇ ਮੂੰਹ ਆ ਵੀ ਤੁਹਾਡੇ। ਕਿੱਦਾਂ ਚੱਲਦਾ ਕੰਮ ਤੁਹਾਡੇ ਕੋਲੋਂ? ਤੁਸੀਂ ਗਮਲਾ ਲੈਣਾ ਜਾਂ ਸਾਨੂੰ ਰਿਸ਼ਤਾ ਦੇਣਾ? ਗੱਲ ਰਿਸ਼ਤੇ ਦੀ ਨਹੀਂ, ਅਗਰ ਲੈਣਾ ਵੀ ਹੋਵੇ ਰਿਸ਼ਤਾ ਤੇ ਮੈਂ ਤੇ ਭੱਜ ਜਾਣਾ। ਆਹ ਦੇਖੋ ਸਾਡੇ ਨਾਲ ਬਹਿਸ ਨਾ ਕਰਿਓ, ਅਸੀਂ ਅੱਗੇ ਬੜੇ ਖਪੇ ਆ।
ਗਾਹਕ ਨਾਲ ਨਹੀਂ ਕਰੀਦਾ ਹੁੰਦਾ, ਪਤਾ ਨਹੀਂ ਆਪ ਕਿੱਦਾਂ ਹੋਰ ਕਰਦੇ। ਮੀਆਂ ਜ਼ਾਹਰ ਜੀ ਕਿੱਦਾਂ? ਅਲਹਮਦੁਲਿਲਾ ਜੀ, ਹੁਕਮ ਕਰੋ ਜਨਾਬ। ਹੋਰ ਖੈਰੀਅਤ ਸੁਣਾਓ, ਜੀ? ਘਰ-ਬਾਰ ਸਭ ਠੀਕ ਠਾਕ? ਮਾਲਕ ਦਾ ਬੜਾ ਹੀ ਆਸਾਨ ਹੈ। ਬਈ ਨਰਸੀ, ਮੈਂ ਅੱਧਾ ਘੰਟਾ ਹੋ ਗਿਆ ਲੱਭਦੇ ਨੂੰ, ਮੈਨੂੰ ਲੱਗਦਾ ਮੈਂ 2 ਵਾਰੀ ਤੁਹਾਡੇ ਕੋਲੋਂ ਹੀ ਲੰਘ ਗਿਆ, ਮੈਨੂੰ ਸ਼ਕਲਾਂ ਤੋਂ ਪਛਾਣ ਹੀ ਨਹੀਂ ਆਈ। ਨਹੀਂ ਉਹ ਜਰਾ ਨਾ ਆਪਣਾ ਓਏ ਪਾਰਟੀ ਅੱਗੋਂ ਨੂੰ ਟੇਪ ਲਾ ਲਾ ਪੁੱਤ, ਉਹ ਵੇ ਕਿੱਦਾਂ? ਟੇਪ ਨਹੀਂ ਭਾਈ ਜਾਨ, ਇਹ ਪੌਦਿਆਂ ਨੂੰ ਪਾਣੀ ਲਾਈਦਾ। ਅੱਛਾ ਫੁਹਾਰਾ ਲਾਇਆ ਫੁਹਾਰਾ ਇਹ ਲਾਇਆ ਨਹੀਂ, ਇਹ ਹੁੰਦਾ ਹੀ ਇੰਜੇ ਪਲਾਸਟਿਕ ਦਾ ਤਿਆਰ ਹੁੰਦਾ ਹੈ, ਅੱਛਾ, ਅੱਛਾ, ਇਹ ਪੌਦਿਆਂ ਵਾਸਤੇ ਹੀ ਬਣੇ ਆ। ਕਿੱਥੇ ਆਏ ਹੋ? ਨਰਸਰੀ ਚ। ਮੈਂ ਅਸਲ ਜਾਣਦਾ ਚ ਮੇਰਾ ਭਾਜੀ, ਕੰਮ ਮੈਂ ਹੈਗਾ। ਜਾਣਦਾ ਇਹਨਾਂ ਨੂੰ, ਹਾਂਜੀ ਜਾਣਦੇ ਤੁਹਾਨੂੰ, ਤੁਸੀਂ ਕਈ ਦਫਾ ਆਏ ਹੋ। ਹਾਂਜੀ ਹਕੀਮ। ਨਹੀਂ ਆਪਣਾ ਕੀ ਨਾਂ ਕੀ ਹੈ ਜੀ ਇਹਨਾਂ ਦਾ? ਓਏ ਨਾ ਜਨਾਬ, ਮੇਰਾ ਹਕੀਮ ਅਬਦੁਲ ਗਫੂਰ ਗੋਲ ਗਪੰਗਮ, ਇਹ ਮੇਰਾ ਨਾਮ ਆ ਭਾਈ ਜੀ। ਮੈਂ ਭਾਈ ਜੀ ਕੋਲੋਂ ਬੜੀਆਂ ਬੜੀਆਂ ਬੂਟੀਆਂ ਲੈ ਕੇ ਜਾਣਾ। ਨਾ ਹੀ ਏਡਾ ਲੰਮਾ ਰੋਟੀ ਖਾ ਕੇ ਲੈਣ ਵਾਲਾ ਅਬਦੁਲ ਗਫੂਰ ਗਪੰਗਮ, ਗੋਲ ਗਪੰਗਮ, ਗੋਲ ਗਕੰਗਮ, ਗਪੰਗਮ, ਬਕੰਗਮ, ਅਬਦੁਲ ਅਬਦੁਲ ਗਫੂਰ ਗਫੂਰ ਗੋਲ, ਗੋਲ ਨਹੀਂ ਗੋਲ ਕਰੋ, ਚੰਗੀ ਤਰ੍ਹਾਂ ਗੋਲ ਕਰੋ। ਗੋਲ 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 ਗ ਗੋਲ ਪੰਗ ਗਮ ਗਮ। ਬਮ ਆਜੋ, ਗਮ ਬਮ। ਆ ਜਾਓ ਉੱਥੇ ਆ ਜਾਓ, ਮੈਨੂੰ ਪਤਾ ਤੁਹਾਡੇ ਨਾਂ ਦਾ। ਆ ਜਾਓ। ਇਹ ਚੌਲ ਵੰਡਣ ਦੇ ਨਰਸਰੀ ਕਿੱਦਾਂ ਚਮਚਾ ਫੜੇਗਾ? ਨਹੀਂ ਉਹ ਗੋਡੀ ਛੋਟੀ ਕਰੇ। ਚਲੋ ਭਾਈ ਜੀ। ਇਹ ਹਕੀਮ ਸਾਹਿਬ ਆ, ਜੜੀ ਬੂਟੀਆਂ ਲੱਭਦੇ ਫਿਰਦੇ ਆ ਇਹ। ਹਾਂਜੀ ਹਾਂਜੀ, ਅੱਗੇ ਨੇ ਅੱਗੇ ਉਹ। ਆ ਜਾਓ, ਆ ਜਾਓ। ਆਉਂਦੇ ਰਹਿੰਦੇ ਨੇ, ਪਹਿਲੇ ਵੀ ਆਏ ਨੇ ਬਈ, ਭਾਂਦੇ ਹੁੰਦੇ ਆ। ਮੀਆਂ ਜ਼ਾਹਰ ਸਾਹਿਬ, ਤੁਸੀਂ ਹੁਣ ਨਰਸਰੀ 'ਚ ਟਾਈਮ ਦੇਣ ਡਏ ਹੋ, ਵਰਨਾ ਅਸੀਂ ਟਾਈਮ ਦੇਈਦਾ ਇੱਥੇ, ਸਾਨੂੰ ਪਤਾ ਗਾਹਕਾਂ ਦਾ। ਅੱਛਾ ਅੱਛਾ, ਲੋ ਯਕੀਨ ਭਾਈ, ਬੂਟਾ ਤੁਹਾਡੇ ਕੋਲੋਂ ਲੈਣਾ, ਆ ਬੰਦਾ ਹੱਥ ਨਾ ਲਾਵੇ। ਕਿਉਂ ਜੀ? ਉਹ ਘਰ ਜਾਂਦੇ ਤੱਕ ਸਰ ਜਾਂਦਾ, ਉਹਦੇ ਪੱਤੇ ਕਾਲੇ ਛਾਹ ਹੋ ਜਾਂਦੇ ਆ। ਕਵਾਰ ਗੰਦਲ ਔਰ ਨਿਆਜ਼ ਬੋ ਵਾਸਤੇ ਮੈਂ ਇਹ ਬੰਦਾ ਰੱਖਿਆ ਸਪੈਸ਼ਲ। ਇਹਨੂੰ ਸਿਰ ਨਿਆਜ਼ ਬੋ ਵਾਸਤੇ ਰੱਖੋ, ਕਿਉਂਕਿ ਇਹਦੀ ਬੋ ਜਿਹੜੀ ਆ ਨਾ, ਉਹ ਕੈਟਾਗਰੀ 'ਚ ਰਵੇ। ਇਹ ਨਿਆਜ਼ ਕਰਦਾ ਵੀ ਬੜੀ ਹੈ ਨਾ, ਰੌਲਾ ਇਹ ਹੈ। ਇਹ ਭਾਈ ਤਾਕੋ ਲੈਮਨ ਗ੍ਰਾਸ ਬੂਟਾ ਹੈਗਾ। ਲੈਮਨ ਗਲਾਸ ਅਸੀਂ ਭਾਈ ਯਾਰ ਨਰਸਰੀ ਪਾਈਏ, ਕੁਛ ਕੰਜਵੀ ਨਹੀਂ ਲਾਈ। ਲੈਮਨ ਗਲਾਸ ਉਹ ਬਾਹਰ ਰੋੜਾ ਤੇ ਲੱਗਾ ਹੈ। ਇਹ ਗਲਾਸ ਨਹੀਂ ਭਾਈ, ਲੈਮਨ ਗ੍ਰਾਸ। ਅੱਛਾ ਲੈਮਨ ਪਲਾਸ। ਓਏ ਉਹ ਪਲਾਸ ਮੀਆਂ ਭਾਈ, ਸਾਹਿਬ। ਮੈਂ 729 ਦੀ ਤਾਰ ਨਹੀਂ ਕੱਟਣੀ, ਮੈਂ ਬੂਟੀ ਰਗੜਨੀ ਉਹਦੀ। ਹਕੀਮ ਸਾਹਿਬ, ਤੁਸੀਂ ਸਾਡੇ ਨਾਲ ਰਾਬਤਾ ਕਰੋ। ਇਹ ਭਾਜੀ ਸਿਰਫ ਬਹਿੰਦੇ ਆ, ਹਿਸਾਬ ਲੈਂਦੇ ਤੇ ਚੱਲ ਜਾਂਦੇ ਆ। ਇਹਨਾਂ ਨੂੰ ਅੱਛਾ, ਕੀ ਪਤਾ ਬੂਟੀਆਂ ਸ਼ੂਟਿਆਂ ਦਾ। ਕਿਉਂ ਪਤਾ ਕਿਉਂ ਨਹੀਂ ਮੈਂ ਨਰਸਰੀ ਲੈਵੇਂ ਇਹਨਾਂ ਪੈਸੇ ਇਹ ਨਾ ਹੋਵੇ ਕਿਸੇ ਹਕੀਮ ਨੂੰ ਗਲਤ ਬੂਟੀ ਦੇ ਕੇ ਮਰੀਜ਼ ਦਾ ਤਾਂਬਾ ਗੜੂਸ ਕਰਾ ਤੁਸੀਂ ਦਿਓ। ਮੈਨੂੰ ਦੱਸੋ ਕੀ ਚਾਹੀਦਾ। ਮੈਨੂੰ ਚਾਹੀਦਾ ਲੈਮਨ ਗ੍ਰਾਸ ਬੂਟਾ ਇੱਕ, ਕਿਉਂਕਿ ਉਹਦੇ ਨਾਲ ਵਧਿਆ ਪੇਟ ਘਟ ਜਾਂਦਾ ਤੇ ਘਟਿਆ ਹੋਰ ਵੀ ਘਟ ਜਾਂਦਾ। ਲੈਮਨ ਗ੍ਰਾਸ ਉਹ ਤੁਹਾਨੂੰ ਹਾਂਜੀ ਹਾਂਜੀ, ਨਿੰਬੂ ਬਾਗ ਪੀਂਦਾ। ਲੈਮਨ ਦੀ ਬੋਤਲ ਮਿਲਣੀ ਆ ਤੁਹਾਨੂੰ 10 ਰੁਪਏ ਦੀ। ਅੱਛਾ, ਨਿੰਬੂ ਤੁਸੀਂ ਮੈਂ ਇੱਥੋਂ ਲੈ ਭਾਂਡੇ ਜਾਣਾ। ਧੋਣ ਵਾਲਾ ਲੈਮਨ ਮੈਕਸ ਨਹੀਂ ਮੰਗਣ ਦਿਆ, ਮੈਂ ਲੈਮਨ ਗ੍ਰਾਸ ਮੰਗਣ ਤੁਸੀਂ ਦਿਆ। ਨਿੰਬੂ ਇੱਥੋਂ ਲੈ ਜਾਣਾ, ਜਦੋਂ ਤੁਸੀਂ ਲੈਮਨ ਦੇ ਵਿੱਚ ਨਿਚੋੜ ਲੈਣਾ ਵਾ, ਉਹਨੂੰ ਪੀ ਲੈਣਾ, ਉਹ ਲੈਮਨ ਗ੍ਰਾਸ ਬਣ ਜਾਣਾ। ਨਹੀਂ ਭਾਈ ਏਦਾਂ ਨਹੀਂ, ਉਸ ਬੂਟੇ ਨੂੰ ਪਕਾਈਦਾ, ਕਾਵਾ ਪਕਾ ਕੇ ਵਿੱਚ ਨਿੰਬੂ ਪਾਈਦਾ, ਹਸਬੇ ਦਾ ਕਾ ਨਮਕ ਪਾਈਦਾ, ਉਸ ਤੋਂ ਬਾਅਦ ਪਲਾਈਦਾ ਵਾ ਤੇ ਉਹ ਮਰੀਜ਼ ਠੀਕ ਹੋ ਜਾਂਦਾ। ਉਹ ਵੀ ਹੈਗਾ। ਢਿੱਡ ਦੇ ਮਸਲੇ ਅੱਛਾ ਮੈਂ ਸਮਝ ਗਿਆ। ਪੇਟ ਦਾ ਫਲਾਉ ਤੇ ਉਹ ਗੈਸ ਉਹਦਾ ਘਟਾਓ ਵਾਸਤੇ ਉਹ ਭੈਣ ਨੇ ਮੈਨੂੰ ਪਰਸੋਂ ਇੱਕ ਮੈਂ ਦਿੱਤਾ, ਹਾਂਜੀ। ਯਾਦ ਆ ਗਿਆ ਪਿਆ। ਉਹ ਵੀ ਭਾਈ ਤੁਹਾਨੂੰ ਦੋ ਮਿਲ ਜਾਏਗਾ। ਬੂਟੇ ਚਾਹੀਦੇ ਭਾਈ, ਮਿਲ ਜਾਏਗਾ ਜਿੰਨੇ ਠੀਕ ਹੋ ਕਹੋਗੇ ਗਿਆ। ਪਿੱਛੇ ਨੁੱਕਰ ਤੇ ਦੋ ਢੇਰ ਲਾਇਆ ਬੂਟੇ ਉਹ ਕਰ ਲਓ। ਹੋਰ ਮੈਂ ਕਿਹਾ ਭਾਈ। ਭਾਈ ਜੀ ਆ ਮਿੱਟੀ ਖਾਂਦਾ ਵਾ, ਪੈਣੀ ਪੁੱਟੀ ਜਾਂਦਾ। ਭਾਜੀ ਉਹ ਪਾਣੀ ਲਾਉਣਾ ਨਾ, ਅੱਗੇ ਜਾ ਕੇ ਪਾਣੀ ਲੈ ਜਾਣਾ ਤੇ ਮੈਂ ਸਾਫ਼ ਕਰਨ ਦੇ ਆ। ਅੱਛਾ, ਬੂਟੇ ਅੱਛਾ। ਰੱਖੇ ਜੀ ਇਹਨੂੰ ਉਧਰ। ਕਹਿੰਦੇ ਆ ਭੱਲ ਸਫਾਈ। ਅੱਛਾ, ਹੂੰ। ਤੁਸੀਂ ਇਹ ਗੱਲ ਸੁਣੋ ਭਾਈ ਜੀ, ਜੀ ਬਾਈ ਜੀ। ਤੁਸੀਂ ਵਿਆਹੇ ਆ ਕਿ ਕੁਆਰੇ ਆ? ਮੈਂ ਕੁਆਰਾ ਜੀ। ਫਿਰ ਤਵਾਕੋ ਕੁਆਰ ਗੰਦਲ ਵੀ ਮਿਲ ਜਾਣੀ ਮੈਨੂੰ। ਉਹ ਤਾਂ ਬੜੀ ਹੈ, ਤੁਸੀਂ ਜਦੋਂ ਆਏ ਹਾਂਜੀ, ਹੋ ਨਾਲ ਉਹ ਵੀ ਪਾਣੀ ਆ ਭਾਈ, ਮੈਂ ਕਰੀਮ ਬਣਾਉਣੀ, ਉਹਦੇ ਵਿੱਚ ਕੁਆਰ ਗੰਦਲ ਪਾ ਕੇ ਨਾ ਚਿਹਰੇ ਦੀ ਫਿਟਨੈਸ ਵਾਸਤੇ ਔਰਤਾਂ ਇਸਤੇਮਾਲ ਕਰਦੀਆਂ। ਯਾਨੀ ਕਿ ਚਿਹਰੇ ਦੀ ਸ਼ਾਈਨ ਵਾਸਤੇ ਬੰਦਾ ਉਹਨਾਂ ਚਿੱਟਾ ਹੋ ਉਹਦੇ ਜਾਂਦਾ। ਵਾਸਤੇ ਮੈਂ ਦਵਾਈ ਅਬਦੁਲ ਗਫੂਰ ਗੋਲ ਗਪੰਗਮ ਨਹੀਂ ਬਣਾਈ ਆ। ਤੁਸੀਂ ਅਬਦੁਲ ਗਫੂਰ ਖਫਮ ਉਹ ਸਾਨੂੰ ਥੋੜੀ ਥੋੜੀ ਦੇ ਤੂੰ ਦਿਓ। ਤਾਂ ਮੇਰਾ ਨਾਂ ਹੀ ਪੈਂਟਿਆਂ ਚ ਪਾਤਾ ਭਾਈ, ਅਬਦੁਲ ਗਫੂਰ ਗੋਲ ਗਪੰਗਮ। ਗੋਲਗੱਪਾ ਸਾਹਿਬ ਆ, ਥੋੜਾ ਜਿਹਾ ਚੁੱਕ ਲਓ, ਸਾਨੂੰ ਪਤਾ ਲੱਗੇ ਗੱਲ ਕੀ ਹੋਣ ਦੀ। ਸਾਨੂੰ ਤਾਂ ਇਹਦੇ ਨਾਲ ਕੋਈ ਮਾਈ ਗੱਲਾਂ ਕਰਨ ਨਹੀਂ ਸਾਡਾ। ਨਹੀਂ ਭਾਈ ਜੀ, ਆ ਜ਼ਰਾ ਬਾਹਰ ਨਿਕਲਦੇ ਨਾ ਦੁਕਾਨ ਦੇ ਵਿੱਚੋਂ, ਜਰਾ ਅਸੀਂ ਮੁੜਦੇ, ਇਸ ਕਰਕੇ ਆਪਣੇ ਆਪ ਨੂੰ ਢੱਕਣਾ ਪੈਂਦਾ। ਏਦਾਂ ਦੇ ਮੂੰਹ ਹੋ ਜਾਣੇ, ਕਿਸੇ ਨੂੰ ਦਿਖਾਉਣ ਦਾ ਫਾਇਦਾ ਹੀ ਨਹੀਂ ਏਦਾਂ ਅੱਛਾ ਦਾ। ਤੁਸੀਂ ਗੱਲ ਸੁਣੋ, ਤੁਹਾਨੂੰ ਕੁਆਰ ਗੰਦਲ ਵੀ ਮਿਲ ਜਾਏਗੀ। ਤੇ ਹੋਰ ਕਿਹੜਾ ਕਹਿੰਦੇ ਸੀ ਤੁਸੀਂ? ਤੇ ਇੱਕ ਬੂਟਾ ਚਾਹੀਦਾ ਸਾਨੂੰ ਪੱਥਰ ਚੱਟ ਪੌਦਾ। ਚਲੋ ਕੀ ਹੋਇਆ? ਕੀ ਹੈ ਬਤ? ਕੀ ਆ? ਉਹ ਤੁਹਾਨੂੰ ਚੱਟ ਕਰੇ ਸ਼ਹਿਨशाह, ਤੁਸੀਂ ਕਿਹੜਾ ਬੂਟਾ ਲੈਣ ਆ ਗਏ? ਸਭ ਪੱਥਰ ਨੂੰ ਚੱਟ ਕਿੰਨੇ ਚਾਹੀਦੇ ਉਹ ਚਾਹੀਦੇ, 10 ਬੂਟੇ ਚਾਹੀਦੇ ਪੈਸੇ ਆਪਣੇ ਕੋ? ਦੋ ਆ। ਚਲੋ ਉਹ ਤੋਂ ਕੱਟ ਓਏ ਕੇ। ਸਲੀਮ ਮੀਆਂ ਸਾਨੂੰ ਨਾਲ ਦੀ ਨਰਸਰੀ ਚੋਂ ਵੀ ਮੰਗਾ ਦਿੰਦੇ ਉਹ ਹੁੰਦੇ ਸੀ। ਮੀਆਂ ਸਲੀਮ ਨਾਂ ਤੇ ਭੈਣ ਮੇਰੇ ਦਾ ਸਿੱਧਾ ਲੈ ਲਾ। ਮੀਆਂ ਸਲੀਮ ਹੀ ਆ ਸੀਗਾ। ਮੀਆਂ ਸਲੀਮ ਮੇਰੇ ਤੋਂ ਵੱਡੇ ਨੇ, ਮੈਂ ਛੋਟਾ ਮੀਆਂ ਉਹ ਜ਼ਾਹਦ। ਕਿੰਨਾ ਕੁ ਵੱਡਾ, ਇੰਨਾ ਕਾ ਮੈਂ ਵੇਖਿਆ। ਉਹ ਵੀ ਉਹਨੇ ਅੱਡੀ ਵਾਲੀ ਜੁੱਤੀ ਪਾਈ ਸੀ। ਅੱਡੀ ਵਾਲੇ ਕੀ ਉਹ ਉਹ ਮਤਲਬ ਪਾਈ ਮੌਦੇ ਸੀ। ਖੂਹ ਤੇ ਹੋਰ ਤੁਹਾਨੂੰ ਜਾਂਦਾ। ਕਿੰਨੇ ਚਾਹੀਦੇ ਉਹ ਉੱਥੋਂ ਹੁਣ ਲਿਆਉਂਦੇ ਜਨਾਬ ਮੈਨੂੰ ਚਾਹੀਦੇ ਆ ਕੁਵਾਰ ਗੰਦਲ ਦੇ ਬੂਟੇ ਚਾਹੀਦੇ 5। ਅੱਛਾ ਅੱਛਾ। ਮੈਂ ਹਾਂਜੀ, ਹਾਂਜੀ। ਹਕੀਮ ਸਾਹਿਬ ਤੁਹਾਨੂੰ ਲਿਆ ਕੇ ਦਿਖਾ ਦਿੰਦਾ ਵਾ। ਹਾਂਜੀ, ਸਾਡੇ ਨਹੀਂ ਨਹੀਂ ਵੇਖ ਲਿਆ, ਮੈਨੂੰ ਪਤਾ ਉੱਥੇ ਪਏ, ਮੈਂ ਵੇਖ ਕੇ ਆਇਆ ਬੂਟੇ। ਮੈਂ ਤੁਹਾਨੂੰ ਦੱਸ ਦੇਵਾਂ ਨਾ ਕਿੰਨੇ ਬੂਟੇ ਪਏ, ਮੈਂ ਗਿਣਿਆ ਵਾ। ਹਾਂਜੀ ਗਿਣਿਆ, ਉਹ ਕਿੰਨੇ ਬੂਟੇ ਪਏ। ਅੱਛਾ ਲੈ ਵੀ ਮੀਆਂ ਦਾਹਾ ਸਾਹਿਬ, ਜੀ ਜੀ। ਇਹ ਤੇ ਪੱਥਰ ਚੱਟ ਪੌਦਾ ਚਾਹੀਦਾ ਇੱਕ।
ਮਿਲ ਜਾਏਗਾ, ਉਹ ਵੀ ਮਿਲ ਜਾਏਗਾ। ਹਾਂਜੀ ਮੈਂ ਲੈ ਕੇ ਜਾਂਦਾ, ਨਾ ਮਿਲਿਆ ਮੈਂ ਮੁੜ ਕੇ ਆਉਣਾ ਨਹੀਂ ਨਹੀਂ ਤੁਹਾਡੇ ਇਹ ਮੁਲਾਜ਼ਮ ਆਪਣੇ ਕੋਲ ਜਿਹੜਾ ਪੁਰਾਣਾ ਹੈਗਾ ਇਹ ਸ਼ਗਿਰਦੇ ਆਪਣਾ ਆ ਮੁੰਡਿਆ ਪੱਥਰ ਚੱਟ ਵੀ ਬੈਠੀ ਓਏ ਓਏ। ਆਪ ਹੀ ਨਾ ਚੱਟੀ ਜਾਵੇ। ਉਹ ਕਾਕਾ ਪੱਥਰ ਚੱਟ ਕੇ ਮੁੜਦੇ ਆਏ, ਮੱਛੀ ਤੂੰ ਉਹ ਹੀ ਆ। ਉਹ ਦੋ ਵੀ ਲੈ ਆਪਣਾ ਹਕੀਮ ਸਾਹਿਬ, ਹਰ ਕਿਸਮ ਦੇ ਆਪਣੇ ਕੋਲ ਪੌਦੇ, ਪੱਥਰ ਚੱਟ ਵੀ ਉਹ ਮੁੰਡਿਆ ਦੋ ਲੈ ਕੇ ਆਈ। ਆ ਲੋ ਬੱਲੇ ਲੈ ਲੈ ਬਈ। ਤੁਸੀਂ ਨਾ ਇਹਨਾਂ ਰੋ ਪਾਓ, ਕਿਉਂਕਿ ਤੁਹਾਨੂੰ ਪਤਾ ਕੁਝ ਨਹੀਂ ਹੈਗਾ, ਸਿਰਫ ਤੁਸੀਂ ਇੱਥੇ ਵੈਸੇ ਹੀ ਬੈਠੇ ਆ। ਲਓ ਜੀ ਹਕੀਮ ਸਾਹਿਬ, ਆਹ 2 ਬੂਟੇ ਆ, 10 ਤੁਹਾਨੂੰ ਉਧਰੋਂ ਉਹ ਲਿਆ ਦੇ। ਭਾਈ ਜੀ ਆ ਨਹੀਂਗੇ ਪੱਥਰ ਚੱਟ ਨਾਲ ਦਾ, ਤੁਸੀਂ ਆ ਹੋਰ ਕੋਈ ਚੁੱਕ ਲਿਆਂਦੇ ਆ। ਆ ਮੈਨੂੰ ਦੇ ਦਿਓ ਉਹ ਤੁਸੀਂ। ਹਰਾ ਹੁੰਦਾ ਹੈ ਵਾਈਟ, ਉਹ ਭਾਈ ਐ ਨਹੀਂ, ਉਹ ਦੂਜੇ ਇਹਨਾਂ ਦੇ ਚੱਕੋ। ਕੋਲ ਖਲੋ, ਇੱਧਰ ਆਓ ਭਾਜੀ। ਆ ਰੱਖੋ ਹੁਣ। ਭਾਜੀ ਉਰੇ ਆਓ, ਤੁਹਾਡੇ ਮੈਂ ਚਾਹ ਲੈ ਆਵਾਂ। ਮੈਂ ਕਿਹਾ ਇੱਧਰ ਆਓ। ਭਾਈ ਮੈਨੂੰ ਸਮਝ ਨਹੀਂ ਆਉਂਦੀ, ਤੁਹਾਨੂੰ ਪਤਾ ਹੀ ਨਹੀਂ ਵੀ ਕਿਹੜਾ ਉਹ ਕਿਤੇ ਗਲਤ ਦਵਾਈ ਦੇ ਕੇ ਮੇਰੇ ਹੱਥੋਂ ਮਰੀਜ਼ ਹੀ ਨਾ ਫੜਕਾ ਦਿਓ। ਉਹ ਨਹੀਂ ਨਹੀਂ ਹਕੀਮ ਸਾਹਿਬ, ਅਸੀਂ ਪਾਗਲ ਆ, ਤੁਸੀਂ ਟੈਨਸ਼ਨ ਲੈ ਕੇ ਆ ਮਿਲੀਏ, ਜਲਦੀ ਲਿਆ। ਲਓ ਹਕੀਮ ਸਾਹਿਬ, ਇਹ ਕਿੰਨੇ ਦਾ ਬੂਟਾ ਜਨਾਬ? ਬੂਟਾ ਵੀ ਕਰ ਲੈਣੇ ਆ, ਤੁਸੀਂ ਪਹਿਲੇ ਵੇਖੋ ਤੇ ਸਹੀ। ਆਹ ਆ ਲਓ ਪੱਥਰ ਚੱਟ। ਇੱਕ 2 ਬੂਟੇ ਆ ਹੋ ਗਏ ਤੇ 8 ਹੋਰ 10 ਤੇ ਇੱਕ ਮੇਰੇ ਚਾਚੇ ਦਾ ਮੁੰਡਾ ਵਾ, ਉਹ ਵੀ ਬੂਟਾ ਹੀ ਆ। 11 ਬੂਟੇ ਹੋ ਗਏ ਸਾਡੇ ਓਏ ਕੋਲ। ਉਹ ਬੂਟਾ ਅਸੀਂ ਪਤਾ ਨਹੀਂ ਮੰਗਣ ਵਾਲਾ ਵਾ, ਇਹ ਜਿਹੜਾ ਬੂਟੇ ਸਾਡੇ ਕੋਲ ਆ ਬੂਟੇ ਉਹਦੀ ਗੱਲ ਕਰੋ। ਇਹ ਬੂਟਿਆਂ ਨੂੰ ਪੱਤੇ ਲੱਗਦੇ, ਜਿਹੜੇ ਤੁਹਾਡੇ ਚਾਚੇ ਦਾ ਮੁੰਡਾ ਉਹਦੇ ਪੱਤੇ ਝੜੇ ਹੋਏ ਆ। ਹਾਂ ਬਗੈਰ ਛਾਂ ਤੋਂ ਬੂਟਾ ਵਾ, ਉਹਦੇ ਤਾਂ ਨਿੰਮ ਹੀ ਨਹੀਂ ਹੈਗੀ। ਹਾਂ ਇਹ ਫਲ ਨਿੰਮ ਲਾ। ਨਹੀਂ ਚਾਹੀਦੀ, ਨਿੰਮ ਦੀਆਂ ਨੋਲੀਆਂ ਹੁਣ ਜਨਾਬ। ਤੁਸੀਂ ਇਹ ਦੱਸੋ ਇਹਨਾਂ ਦੇ ਕਿੰਨੇ ਕਰਨੇ ਕਿੰਨੇ ਆ? ਇਹ ਕਰਨੇ? 10 ਪੌਦੇ ਕਰਨੇ ਜਨਾਬ। ਕਵਾਰ ਗੰਦਲ ਦੇ ਕਿੰਨੇ ਕਰਨੇ? ਕਵਾਰ ਗੰਦਲ ਦੇ ਵੀ 10 ਕਰਨੇ ਆ। 10 ਤੇ 10 20 ਵੀ ਹੋ ਇਹ ਜਾਂਦੇ ਆ। ਹੋਰ ਹਾਂਜੀ। ਹੋਰ ਤੇ ਉਹ ਜਿਹੜਾ ਲੈਮਨ ਗ੍ਰਾਸ ਦੱਸਿਆ ਉਹਦੇ ਵੀ 10 ਬੂਟੇ ਕਰਨੇ ਆ। ਓਏ 10 ਲੈਮਨ ਗ੍ਰਾਸ ਵੀ ਕਰਦੀ ਮਿਲੀ ਓਏ। ਹੋ ਗਏ ਇਹਨਾਂ ਕੋਲ, ਲਿਖੋ ਹੋ ਗਏ। ਹਾਂ ਉਹ ਬਸ ਹੋ ਗਿਆ। 7 ਕਲਾਸ ਪਲੇਟ ਨਾ ਕਰ ਦਵੇ ਭਾਈ। ਤੁਸੀਂ ਇਹਦੇ ਹਮਾਮ ਤੇ ਆਏ ਕਿ ਨਰਸਰੀ ਤੇ ਆਏ? ਨਰਸਰੀ ਤੇ ਹਕੀਮ ਸਾਹਿਬ ਕੈਸੀਆਂ ਤੁਸੀਂ ਗੱਲਾਂ ਕਰਦੇ? ਇਹ ਭਾਈ ਗਲਤ ਬੂਟਾ ਨਹੀਂ ਦੇਣਾ ਮੈਨੂੰ ਉਹ ਕੋਈ। ਨਹੀਂ ਗਲਤ ਕਿਤੇ ਮੰਗਣ ਵਾਲਾ ਦੇ ਦੇਣਾ। ਇਹ ਬੇਬੀ ਬੂਟਾ ਆਇਆ ਕਿ ਦੇ ਦੇ ਜਮੇਰਾਤ। ਤੁਸੀਂ ਆਪਣੇ ਅੱਬੇ ਨੂੰ ਲਾਮਾ ਨਹੀਂ ਦੇਣ, ਜਿਹੜਾ ਦੁਨੀਆ ਤੇ ਗਲਤ ਆ ਗਿਆ ਸਾਨੂੰ ਕਹੀ ਜਾਣ ਡਿਆ ਤੁਸੀਂ। ਉਹ ਭਾਈ ਜਲਦੀ ਜਾਓ। ਹਕੀਮ ਸਾਹਿਬ ਲਾ ਦਿਓ ਕਿ ਤੁਹਾਡੇ ਉਹ ਕਿਹੜੀ ਗੱਲੋਂ ਵਾਲ ਕੱਟਨੇ ਮੇਰੇ, ਤੂੰ ਕਿਹੜੀ ਗੱਲੋਂ ਲਵਾਈ ਜਾਂਦਾ? ਇੱਥੇ ਕਿਹੜਾ ਧੁੱਪ ਪੈਣ ਡਈ ਏਡੀ ਤਾਜ਼ਾ ਉਹ ਹਵਾ ਨਹੀਂ ਚੱਲ ਰਹੀ। ਜਨਾਬ, ਇੱਥੇ ਮੱਛਰ ਮੁੱਛਰ ਕੰਨਾਂ ਤੇ ਲੜ ਜਾਂਦਾ, ਫਿਰ ਉਹਦਾ ਪਾ ਨਹੀਂ ਨਹੀਂ ਹੁੰਦਾ। ਨਹੀਂ ਕੋਈ ਐਸੀ ਗੱਲ ਨਹੀਂ। ਹਾਂਜੀ ਆਪਣਾ ਕਾਕਾ 10 ਉਹ ਕਰਦੇ, 10 ਪੱਥਰ ਚੱਟ ਤੇ ਹਕੀਮ ਸਾਹਿਬ ਹੋਰ ਕਿਹੜਾ ਕਹਿ ਰਹੇ? ਹਟ 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 ਪੱਥਰ ਜੱਟ 10 ਕਰਨੇ ਭਾਈ। 10 ਹੀ 10। ਹਾਂਜੀ, ਹਾਂਜੀ। ਇਹ ਇਮਲੀ ਕਰਨਾ, ਇਮਲੀ ਕਰਨਾ। ਇਮਲੀ ਮੈਂ ਥੋਕਦਾ ਵੀ ਨਹੀਂ ਇਮਲੀ ਤੇ। ਓਏ ਭਾਈ। ਇਮਲੀ ਤਾਂ ਮੈਂ ਥੋਕਦਾ ਵੀ ਨਹੀਂ, ਇੰਨਾ ਮੂੰਹ ਚੋਂ ਪਾਣੀ ਆਉਂਦਾ ਇਹਦਾ ਨਾਂ ਲੈਣ ਓਏ ਲੱਗਾ। ਆ ਇਹਦੇ ਪਿੱਛੇ ਇਮਲੀ ਦੇ ਪਿੱਛੇ ਇਮਲੀ ਦੇ ਆ। ਬੂਟਾ ਕਹਿ ਰਹੇ ਆ ਤੁਹਾਨੂੰ। ਨਹੀਂ ਨਹੀਂ ਬੂਟਾ ਕਰਨਾ ਹੀ ਨਹੀਂ ਭਾਈ ਜੀ, ਅਸੀਂ ਕਿਹੜਾ ਜਨਾਨਾ ਦਵਾਈਆਂ ਬਣਾਉਣਾ। ਅੱਛਾ ਹੁਣ ਦੱਸੋ ਕੱਚ ਪਾਉਣੇ ਉਹ ਇਹ ਪਾਉਣੇ ਕਿਤੇ ਨਹੀਂ ਜਨਾਬ। ਝੋਲੀ ਚ ਹੋ ਪਾ ਗਏ। ਦੇ, ਝੋਲੀ ਚ ਪਾ ਦੇ। ਤੈਨੂੰ ਨਹੀਂ ਪਤਾ ਵੀ ਓਏ ਆ ਮੰਨਤ ਵਾਲੇ ਬੂਟੇ ਆ ਵੀ ਝੋਲੀ ਚ ਕੇ ਪਾਉਣੇ ਮੇਰੇ। ਤੈਨੂੰ ਨਹੀਂ ਪਤਾ ਵੀ ਲੋਡਰ ਚ ਜਿੰਨੇ ਹੋਣਗੇ ਰੱਖ ਕੇ ਤੇ ਆਪਾਂ ਕਿਰਾਇਆ ਦੇ ਦੇਣਾ। ਭਾਈ ਜੀ 10 ਬੂਟੇ ਕਰਨੇ ਆ ਤੁਸੀਂ ਲੈਮਨ ਗ੍ਰਾਸ ਤੇ, ਅੱਛਾ 10 ਕਰਨੇ ਆ ਤੁਸੀਂ ਪੱਥਰ ਚੱਟ ਪੌਦੇ। ਉਹ 11 ਕਰ ਲਓ ਕਿਉਂ? ਉਹ 11ਵਾਂ ਤੇ ਸਾਡਾ ਆਪਣਾ ਬੂਟਾ ਤੇ ਹੈਗਾ। 12ਵਾਂ ਬੂਟਾ ਨਾਜ਼ ਕਰ ਲਓ। ਨਹੀਂ ਨਹੀਂ 10 ਉਹ ਬੜਾ ਅੱਛਾ ਬੂਟਾ ਹੈ। ਰੱਖਾਂ ਜੀ, ਲੋਡਰ ਚ ਰੱਖਾਂ? ਹਾਂਜੀ। ਉਹ, ਆਪਣਾ ਲੋਡ ਕਰਾ ਮਾਲ। ਲੋਡ ਕਰਾਉਣਾ ਜੀ? ਨਹੀਂ ਨਹੀਂ ਲੋੜ ਨਹੀਂ, ਮੈਂ ਤੁਹਾਨੂੰ ਦੱਸਦਾ 1 ਮਿੰਟ ਭਾਈ ਜੀ। ਚਲੋ ਦੱਸ ਲਓ, ਫਿਰ ਅਸੀਂ ਖੜੇ ਆ। ਇੱਕ ਵਾਰੀ ਦੱਸ ਲਓ ਸਾਨੂੰ। ਕਿਸੇ ਦਿਨ ਨਾ ਤੂੰ ਸਾਡਾ ਅੰਗੂਠਾ ਤੇਰੇ ਲਾ ਵਾਸਤੇ ਦੇਣਾ। ਕਾਕਾ ਮੈਂ ਕਰੀਮ ਤਿਆਰ ਕਰੂੰਗਾ, ਤੇਰੇ ਸੇਕ ਖਤਮ ਹੋ ਜੂ ਦਿਮਾਗ ਦਾ। ਆ ਜਿਹੜਾ ਗੱਲ ਦੇ ਨਾਲ ਤੂੰ ਭੂਏ ਜਿਹਾ ਹੁੰਨਾ ਨਾ, ਇਹ ਠੀਕ ਹੋ ਤੇ ਜਾਏਗਾ। ਤੁਸੀਂ ਉਹ ਦਵਾਈ ਤਿਆਰ ਕਰੋ ਜਿੰਨਾ ਜਲਦੀ ਅਗਲੇ ਨੂੰ ਗੱਲ ਸਮਝਾਤੀ। ਤੂੰ ਮੈਨੂੰ ਇਹ ਦੱਸ ਕਿੱਥੇ ਤੱਕ ਤੂੰ ਮੂੰਹ ਵਧਾਇਆ ਵਾ? ਸਾਫਾ ਹੀ ਦੂਜੇ ਰੰਗ ਦਾ ਬੰਨ ਲਾ, ਸਾਫਾ ਹਕੀਮ ਸਾਹਿਬ ਦੱਸੋ, ਛੱਡੋ ਇਹਨੂੰ, ਇਹ ਤੇ ਟਾਈਮ ਦਾ ਹਾਂਜੀ। ਤੇ 10 ਬੂਟੇ ਹੋ ਗਏ ਜਨਾਬ ਲੈਮਨ ਗ੍ਰਾਸ ਦੇ, 10 10 ਹੋ ਗਏ ਕਵਾਰ ਗੰਦਲ ਦੇ। ਕੁਵਾਰ ਗੰਦਲ 20। ਅੱਛਾ ਕਵਾਰ ਗੰਦਲ ਦਾ ਕੁਵਾਰਾ ਬੰਦਾ ਹੀ ਬੂਟਾ ਦਵੇ, ਵਿਆਹਿਆ ਹੱਥ ਨਾ ਲਾਵੇ, ਉਹ ਦਵਾਈ ਬਣਾਉਣੀ ਮੈਂ ਉਹਦੀ। ਤੇਰਾ ਹੋਇਆ ਪਿਆ। ਤੁਸੀਂ ਹਕੀਮ ਆ ਜਾਂ ਹੱਥ ਵੀ ਦੇਖਦੇ ਆ? ਇਹਦੇ ਵਿੱਚ ਕੀ ਲੌਜਿਕ? ਨਹੀਂ ਭਾਈ ਜੀ ਇਹ ਬੜੀ ਗੱਲ ਆ। ਕੁਵਾਰ ਗੰਦਲ ਦਾ ਬੂਟਾ ਚੁੱਕੂ, ਦਵਾਈ ਜਲਦੀ ਅਸਰ ਕਰੂਗੀ। ਅਗਰ ਵਿਆਹ ਨੇ ਕੁਵਾਰ ਗੰਦਲ ਨੂੰ ਹੱਥ ਲਾਤਾ ਉਹ ਤਾਂ ਕੰਮ ਨਾ ਤੇਰਾ ਵਿਆਹ ਹੋਇਆ ਵਾ? ਤੇਰੀ ਸੈਟਿੰਗ ਤੇ ਲਾਨਤ ਆ, ਜਿਹੜਾ ਮਰਜ਼ੀ ਚੁੱਕ ਲਵੇ ਬੂਟਾ। ਉਹ ਨਹੀਂ ਭਾਈ ਮੈਂ ਨਹੀਂ ਹੱਥ ਲਾਉਣ ਦਿੰਦਾ, ਓਏ ਉਹ। ਪੁੱਛਦੀ ਹਕੀਮ ਆ ਜੀ। ਹਕੀਮ ਆ ਯਾਰ, ਉਹਨੂੰ ਪਤਾ ਹੈ ਉਹ ਇਤਿਹਾਸ। ਜੱਦੀ ਪੁਸ਼ਤੀ ਰੱਖਣਾ ਕੀ ਆ? ਦੱਸੋ ਸਾਨੂੰ ਕੀ ਕਰਨਾ ਉਹਦਾ। 10 ਹੋ ਗਏ ਲੈਮਨ ਗ੍ਰਾਸ ਹਾਂਜੀ ਗ੍ਰਾਸ ਗ੍ਰਾਸ ਹਾਂਜੀ। ਤੇ 10 ਹੋ ਗਏ ਇਹਦੇ ਕੁਵਾਰ ਗੰਦਲ ਦੇ, ਕੁਵਾਰ ਗੰਦਲ ਤੇ 10 ਹੋ ਗਏ ਪੱਥਰ ਚੱਟ ਪੌਦਾ। ਪੱਥਰ ਚੜਤੀ ਹੋ ਗਏ। ਟੋਟਲ ਕਿੰਨੇ ਹੋ ਗਏ? ਇਹ 30 ਹੋ ਗਏ ਜੀ। ਮਹੀਨੇ 'ਚ ਦਿਨ ਕਿੰਨੇ ਹੁੰਦੇ? ਦਿਨ ਵੀ 30 ਹੈ। ਚਵਲਾ ਮਾਰਨੇ ਆ 28 ਜਿਹੜੇ ਦਿਨ ਹੁੰਦੇ ਉਹ ਕਿੱਦਾਂ 30 ਹੋ ਜਾਣਗੇ? 31 ਜਿਹੜੇ ਹੁੰਦੇ ਉਹ ਕਿੱਥੇ ਜਾਣੇ ਆ? ਹਾਂ ਲੈ ਕੱਤੀਆਂ ਦਾ ਮੈਂ ਬੂਟੇ ਦੇ 31 ਚਾਹੀਦੇ। ਭਾਈ ਤੂੰ ਬੜੀ ਸਹੀ ਗੱਲ ਕੀਤੀ ਆ। ਅੱਛਾ ਜੀ, ਇਹ ਰੋਜ਼ ਦਾ ਇੱਕ ਬੂਟਾ ਹੋ ਗਿਆ, ਇਹਦਾ ਕਰਨਾ ਕੀ ਬੂਟੇ ਨੂੰ? ਲਓ ਜੀ ਜਨਾਬ ਇਹ ਗੱਲ ਸੁਣੋ, ਬੰਦੇ ਹੋਰ ਵੀ ਹੈਗੇ ਤੁਹਾਡੇ ਕੋਲ? ਉਹ ਮੁਲਾਜ਼ਮ ਆਹੋ ਕਰਨ ਲਈ ਉਧਰ ਕੁਝ ਹੱਥ ਨਾ ਲਾਵੇ ਕਿਸੇ ਨੂੰ। ਕੁਵਾਰ ਗੰਦਲ ਨੂੰ ਤਾਂ ਬਿਲਕੁਲ ਨਾ ਲਾਵੇ। ਕਿਉਂ ਓਏ ਏਦਾਂ ਦਵਾਈ ਖਰਾਬ ਹੋ ਜਾਂਦੀ ਭਾਈ। ਹੁਣ ਮੇਰੀ ਸੁਣੋ ਗੱਲ, ਸੁਣਾਓ। ਹੁਣ ਤੁਸੀਂ ਆ 30 ਬੂਟੇ ਰੱਖ ਲੈਣੇ ਆਪਣੇ ਅੱਛਾ, ਕੋਲ, ਠੀਕ ਹੈ। ਉਹਨਾਂ ਨੂੰ ਪਾਣੀ ਨਾ ਕਰ ਲੈਣਾ ਵਾਸ਼। ਅੱਛਾ ਸਵੇਰੇ 9 ਤੇ ਤਾਂ ਮੈਂ ਤੁਹਾਨੂੰ ਫੋਨ ਕਰੂੰਗਾ। 9:30 ਵਜੇ ਜਾਣੇ। ਆ ਉੱਠਦੇ ਕਿੰਨੇ ਵਜੇ ਤੁਸੀਂ? अब मैं उठ जाना 8 ਵਜੇ ਉੱਠ ਜਾਣਾ। ਨਹੀਂ ਤੁਸੀਂ 6 ਵਜੇ ਉੱਠਣਾ, ਜਿੰਨਾ ਚਿਰ ਮੇਰੇ ਨਾਲ ਡੀਲ ਆ ਤੁਹਾਡੀ। 6 ਵਜੇ 6 ਵਜੇ ਤੁਸੀਂ ਉੱਠਣਾ, ਮੇਰਾ
ਸਾਡੀ ਨਰਸਰੀ ਹੈ, ਕੋਈ ਅਸੀਂ ਅਖਬਾਰ ਸੁੱਟਣਾ ਘਰਾਂ ਦੇ ਵਿੱਚ 6 ਵਜੇ ਕਿਉਂ 6 ਵਜੇ ਅਸੀਂ ਡਬਲ ਰੋਟੀ ਦੇਣ ਜਾਣੀ 8 ਵਜੇ ਤੇ ਮੈਂ ਦੁਕਾਨ ਖੋਲਣੀ ਆ ਭਾਈ ਜੀ 6 ਵਜੇ ਦਵਾਈ ਤਿਆਰ ਹੋਏਗੀ 8 ਵਜੇ ਮਰੀਜ਼ ਨੂੰ ਦਵਾਈ ਭਾਈ ਸਾਡੀ ਨਰਸਰੀ ਆ ਦੁੱਧ ਦਹੀਂ ਦੀ ਦੁਕਾਨ ਜਿਹੜਾ ਤੁਸੀਂ ਇੰਨੀ ਤੜਕੇ ਬੁਲਾਉਣ ਨਾਲੇ ਸਾਨੂੰ ਦੱਸ ਤੂੰ ਕਿੰਨੇ ਵਜੇ ਉੱਠ ਸਕਦਾ ਮੈਂ 7 ਵਜੇ ਲਾਣਤ ਪਏ 7 ਵਜੇ ਉੱਠਣ ਦੇ ਆ ਵੀ ਦੁਕਾਨ ਤੇ ਮੈਂ ਖੋਲਣੀ 8 ਵਜੇ ਉਹ ਤੂੰ ਇੱਕ ਖੋਲ ਘੰਟਾ- ਲਿਆ ਸੀ, ਤੇਰੀ ਦੁਕਾਨ 'ਚ ਤਾਲਿਆਂ 'ਚ ਐਲਫੀ ਪਾ ਦੇਣੀ ਯਾਰ, ਹਕੀਮ ਕੈਸੀ ਗੱਲ ਕਰ ਰਹੇ ਆ ਤੂੰ? ਚਲੋ ਜੀ 30 ਬੂਟੇ ਹੋ ਗਏ 30 ਦਿਨ ਲਾ ਲਓ ਜਿੱਦਾਂ ਕੱਤੀਆਂ ਦਾ ਮਹੀਨਾ ਹੋਏਗਾ ਬੂਟੇ 31 ਕਰ ਲਿਆ ਕਰਾਂਗੇ ਤੁਸੀਂ ਇੰਜ ਕਰੋ, ਜਿੰਨੀ ਦੇਰ ਦੇ ਖਪਣ ਦੇ ਨਾ ਤੁਹਾਡੀ ਆ ਬਾਹ ਨੂੰ ਖੱਲੀ ਪੈਣੀ, ਇੰਜ ਕਰਕੇ ਤੁਸੀਂ ਢੋਲਾ ਕੇ ਗੱਲ ਕਰੋ। ਲਓ ਵੀ ਹਾਂ ਤੂੰ ਤੇ ਸੱਚਮੁੱਚ ਹੀ ਲਾ ਲਈ, ਮੈਂ ਤੇ ਬੂਟੇ ਨਾਲ ਢੋ ਕੌਣ ਲਾਂਦਾ? ਇਹ ਬੂਟੇ ਨੂੰ ਜੇ ਕੋਈ ਅੱਲਾ ਢੋ ਲਾਵੇ ਤੇ ਫੇਰ ਆ ਗੱਲ। ਲਓ ਜੀ ਜਨਾਬ ਗੱਲ ਇਹ ਆ ਕਿ ਸਵੇਰੇ ਤੁਹਾਨੂੰ 7 ਵਜੇ ਫੋਨ ਕਰ 7 ਵਜੇ ਤੇ ਉੱਠ ਪੈਂਦਾ ਨਾ। ਉੱਠ ਪੈਣਾ ਹਕੀਮ ਸਾਹਿਬ ਆਹ ਕੱਪੜਾ ਕਿਉਂ ਨਹੀਂ ਸਹੀ ਕਰਨ ਘਰ ਚ ਨਾਨੀ ਨਾਨੀ ਕਹਿੰਦੇ ਤੁਹਾਨੂੰ ਸਾਰੇ ਓਏ ਨਾਨੀ ਨਹੀਂ ਕਹਿੰਦੇ ਆ ਹਿਫਾਜ਼ਤ ਹੋਣੀ ਚਾਹੀਦੀ, ਧੁੱਪ ਪੈਂਦੀ ਆ ਨਾ ਤੇ ਫਿਰ ਇਹ ਸ਼ਰਿਆਨਾ ਨੂੰ ਗਰਮੀ ਨਹੀਂ ਲੱਗਦੀ। ਬੰਦੇ ਨੇ ਇਹਦੇ ਆਪ ਦਵਾਈਆਂ ਬਣਾਉਂਦੇ ਹੁਣ ਫਾਈਨਲ ਪੁੱਛੋ ਉਹਨਾਂ ਨੂੰ ਕੀ ਅੱਛਾ ਜੀ, ਲਓ ਜੀ ਜਨਾਬ ਚਲੋ ਤੁਹਾਡੇ ਕਹਿਣ ਦੇ ਮੁਤਾਬਕ ਅਸੀਂ 6 ਵਜੇ ਉੱਠ ਪਏ ਕਰਨਾ। ਹਾਂਜੀ ਉੱਠ ਕੇ ਤੁਸੀਂ ਮੇਰਾ ਫੋਨ ਦਾ ਇੰਤਜ਼ਾਰ ਕਰਨਾ। ਇੰਤਜ਼ਾਰ ਕਿਉਂ ਕਰਨਾ? ਤੁਹਾਡੇ ਬੂਹੇ ਕੇ ਲਾ ਕੇ ਤੇ ਬੂਹਾ ਖੜਕਾ ਕੇ ਉਹ ਨਹੀਂ ਜਨਾਬ ਬੂਟੇ ਇੱਥੇ ਹੀ ਰਹਿਣੇ ਆ। ਅੱਛਾ ਮੈਂ ਤੁਹਾਨੂੰ ਫੋਨ ਕਰੂੰਗਾ ਕਿ ਇਹ ਮਰੀਜ਼ ਆ ਰਿਹਾ ਵਾ, ਹਾਂ ਉਹਦੇ ਵਾਸਤੇ ਉਹ ਜਿਹੜਾ ਹੈਗਾ ਨਾ ਲੈਮਨ ਗ੍ਰਾਸ ਅੱਛਾ ਉਹ ਤੁਸੀਂ ਸਵੇਰੇ ਪਕਾਉਣਾ ਵਾ, ਉਹਨੂੰ ਧੋ ਕੇ ਉਹਦਾ ਕਾਵਾ ਬਣਾਉਣਾ, ਉਹਦੇ ਵਿੱਚ ਲਾਚੀ ਪਾਉਣੀ ਆ, ਹਸਬੇ ਦਾ ਕਾ ਨਮਕ ਪਾਉਣਾ, 2 ਨਿੰਬੂ ਲਜੋੜਨੇ ਉਹਦੇ ਵਿੱਚ। ਅੱਛਾ ਉਧਰੋਂ ਮੈਂ ਫੋਨ ਕਰੂੰਗਾ ਮਰੀਜ਼ ਤੁਹਾਡੇ ਕੋਲ ਆਊਗਾ, ਉਹਨੂੰ ਤੁਸੀਂ ਉਹ ਕਾਵਾ ਪਿਲਾ ਦੇਣਾ, ਉਹਦੇ ਨਾਲ ਪੇਟ ਦਾ ਖਿਚਾਓ ਖਤਮ ਹੋ ਜਾਂਦਾ। ਯਾਨੀ ਕਿ ਅਸੀਂ ਪਕਾਉਣਾ ਵੀ ਅਸੀਂ, ਰਗੜਨਾ ਵੀ ਅਸੀਂ ਤੇ ਪਿਆਉਣਾ ਵੀ ਅਸੀਂ। ਹਾਂਜੀ ਤੁਸੀਂ ਪਿਲਾਓ। ਦੁਕਾਨ ਤੁਸੀਂ ਪੇਸ਼ੈਂਟ ਗੋਲੀ ਰੱਖੀ ਨਹੀਂ ਤਾਜੀ ਬੂਟੇ ਰਗੜ ਕੇ ਦਵਾਈ ਤਾਜੀ ਦਿੰਦਾ ਮੈਂ ਬਾਈ। ਤੁਹਾਨੂੰ ਇਹ ਦੋ ਜੋ ਕਿੰਨੇ ਕਿਹਾ ਵਾ ਕਿ ਸਾਨੂੰ ਹਕਮਤ ਦਾ ਸ਼ੌਕ ਹੈ ਜਾਂ ਅਸੀਂ ਨਹੀਂ ਹਕਮਤ ਦਾ ਮੈਨੂੰ ਸ਼ੌਕ ਹੈ, ਤੁਸੀਂ ਸਿਰਫ ਪਿਲਾਉਣਾ ਉਹ ਭਾਈ। ਪਲਾਣਾ ਕੀ ਜੇ ਤੁਹਾਡਾ ਮਤਲਬ ਸ਼ੌਕ ਤੇ ਮੈਂ ਤੁਹਾਨੂੰ ਰੁਪਈਆ 100 ਬੂਟੇ ਦਾ ਦਊਂਗਾ ਤੇ 100 ਰਗੜਾਈ ਦਾ। ਭਾਈ ਜੀ ਕੀ ਹੋ ਗਿਆ, ਰਗੜਾਈ ਐਵੇਂ ਹੋ ਜਾਂਦੀ, ਮਹੀਨਾ ਰਗੜਾਈ ਉਹ ਕੀਤੀ ਬੂਟੇ ਦਾ 100 ਰੁਪਇਆ ਕਾਤੋਂ ਦੇਣ ਦੇ ਆ ਤੂੰ? ਬੂਟੇ ਦਾ 100 ਰੁਪਇਆ ਬਣਦਾ ਵਾ, ਬੂਟਾ 300 ਰੁਪਏ ਦਾ ਬੂਟਾ ਵਾ। ਚਲੋ 100 ਰਗੜਾਈ ਦਾ 400 ਹੋ ਗਿਆ, 200 ਮਰ ਲਿਓ ਆਪ, ਤੁਸੀਂ ਰੱਖ ਲਿਓ ਤੁਸੀਂ। ਉਹ ਭਾਈ ਗੱਲ ਸੁਣ, ਅਗਲੇ ਦਿਨ ਜਿੱਦਣ ਮੈਂ ਫੋਨ ਕਰੂੰਗਾ ਮੇਰੇ ਫੋਨ ਦਾ ਤੁਸੀਂ ਤਰੋੜਕ ਨਾ ਇੰਤਜ਼ਾਰ ਕਰਨਾ। ਅੱਛਾ। ਐਦਾਂ ਕਰਕੇ ਮੈਂ 6:30 ਫੋਨ ਕਰੂੰਗਾ, 6:45 ਮਰੀਜ਼ ਤੁਹਾਡੇ ਕੋਲ, ਠੀਕ ਆ? ਉਹ ਤੁਸੀਂ ਉੱਥੋਂ ਲੈ ਆਗੇ ਨਾ ਭਾਈ ਜੀ। ਗੱਲ ਸੁਣੋ, ਐਦਾਂ ਹੀ ਉਹਨੇ ਮੱਥਾ ਫੜਿਆ ਉਹ ਗੰਜਾ ਬੰਦਾ। ਉਹ ਯਾਰ ਮੇਰੀ ਗੱਲ ਸੁਣੋ ਹਕੀਮ ਸਾਹਿਬ, ਹਾਂਜੀ। ਤੁਹਾਨੂੰ ਮੇਰੀ ਗੱਲ ਦੀ ਸਮਝ ਨਹੀਂ ਆਉਂਦੀ। ਮੈਂ ਤੈਨੂੰ ਆਉਂਦੇ ਹੀ ਤੂੰ ਸੁਣੀ ਜਾ, ਤੈਨੂੰ ਆਉਂਦੀ ਸਮਝ? ਮੀਆਂ ਜ਼ਾਹਦ ਸਾਹਿਬ ਬੁਲਾਉਂਦਾ ਇਹ ਕਿਹੜਾ ਹਕੀਮ ਆ ਜਿਹਦੇ ਕੋਲ ਦਿਲ ਨਹੀਂ ਕਰਨ ਡਿਆ ਪਰਾਂ ਹੋਣ ਨੂੰ? ਬਾਈ ਤੁਸੀਂ ਕਿਉਂ ਬੜੇ ਹੋਣਾ? ਦਵਾਈ ਇਸ ਕਿਸਮ ਦੀ ਪੁੱਛਦੇ ਅੱਛਾ ਮੇਰੀ ਗੱਲ ਆ ਜਿਹੜੇ ਕੁਵਾਰ ਕੰਦਲ ਦੇ ਬੂਟੇ ਆ ਨਾ ਸਾਹਮਣੇ ਪਏ ਜਿਹੜੇ, ਜੀ 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 ਜਨਾਬ ਇਹਨਾਂ ਦਾ 1.5 ਫੁੱਟ ਦਾ ਪੀਸ ਲੈਣਾ ਤੁਸੀਂ। ਅੱਛਾ ਉਹਨਾਂ ਨੂੰ ਛੁਰੀ ਦੇ ਨਾਲ ਉੱਤੋਂ ਛਾਂਗਣਾ ਵਾ, ਥੱਲੇ ਉਹ ਵਿੱਚੋਂ ਗੁੱਦਾ। ਬੜੀ ਸੋਹਣੀ ਉਹਦੇ ਨਲੀ ਜੀ ਨਿਕਲਣੀ ਆ। ਗੁੱਦਾ ਉਹਦਾ ਹਾਂਜੀ ਉਹਦਾ ਗੁੱਦਾ ਕੱਢ ਕੇ ਉਹਦੇ ਪੀਸ ਕਰਨੇ ਆ, ਉਹ ਅੱਛਾ। ਚੱਠੂ ਚ ਪਾ ਕੇ ਕੁੱਟਨੇ। ਉਧਰੋਂ ਮੈਂ ਤੁਹਾਨੂੰ ਫੋਨ ਕਰ ਦੇਣਾ, ਅੱਛਾ ਇੱਕ ਦਵਾਈ ਬੰਦਾ ਤੁਹਾਡੇ ਕੋਲ ਲੈ ਕੇ ਆਏਗਾ, ਅੱਛਾ ਉਹਨੂੰ ਵਿੱਚ ਮਿਕਸ ਕਰਕੇ ਉਹਦੇ ਮੂੰਹ ਦੀ ਲੇਪ ਕਰਨੀ ਤੁਸੀਂ। ਅਸੀਂ ਕਰਨੀ? ਮੈਂ ਤੇ ਹੋਰ ਮੈਂ ਕਰਨੀ ਆ। ਅਸੀਂ ਕਾਤੋਂ ਕਰਨੀ? ਅਸੀਂ ਤਾਂ ਨਰਸਰੀ ਵਾਲੇ ਆ। ਮੇਰੇ ਕੋਲ ਟਾਈਮ ਨਹੀਂ, ਸਾਡੇ ਹੈ ਟਾਈਮ ਨਹੀਂ ਹੈਗਾ ਨਾ ਮੇਰੇ ਕੋ। ਤੇ ਫੌਤ ਹੋ ਜਾ ਤੂੰ ਐਵੇਂ ਨਾਲ ਅਗਲੇ ਨੂੰ ਦਲੀਲ ਕਰ, ਜਦੋਂ ਟਾਈਮ ਜਦ ਤੇਰੇ ਕੋਲ ਟਾਈਮ ਹੀ ਨਹੀਂ ਹੈਗਾ ਸਾਨੂੰ ਕਾਤੋਂ ਨਾਲ ਖੱਜਲ ਉਹ ਕਰਨ ਭਾਈ ਜੀ ਤੁਸੀਂ ਪੈਸੇ ਨਹੀਂ ਲੈਣੇ, ਉਹਦੀ ਮੂੰਹ ਤੇ ਲੇਪ ਕਰਨੀ ਆ, ਉਹਦੀ ਸਕਿਨ ਟਾਈਟ ਹੋ ਜਾਣੀ ਆ ਕੁਵਾਰ ਕੰਦਲ ਦੇ ਨਾਲ, ਤੇ ਉਹਨੇ ਤੁਹਾਨੂੰ 400 ਰੁਪਇਆ ਦੇ ਦੇਣਾ। ਉਹ ਤੇਰੀ ਅਕਲ ਤੋਂ ਮੈਂ ਸਦਕੇ ਜਾਵਾਂ, ਹਕੀਮਾ ਪੁੱਠਿਆ ਤੈਨੂੰ ਸਮਝ ਨਹੀਂ ਲੱਗਣ ਡਈ ਹੈਗੀ। ਕਾਹਦੀ? ਅਸੀਂ ਬੂਟੇ ਵੇਚਣ ਵਾਲੇ, ਅਸੀਂ ਬੂਟਾ ਵੇਚ ਸਕਦੇ, ਉਸ ਤੋਂ ਬਾਅਦ ਰਗੜਾ ਲਾਉਣਾ ਤੇ ਮੂੰਹ ਤੇ ਲੇਪ ਕਰਨੀ, ਸਾਡਾ ਪਾਰਲਰ ਵਾ। ਕੀ ਸੋਚਣ ਡਿਆ ਤੂੰ? ਓਏ ਭਾਈ ਜਿਹੜੀ ਮਰੀਜ਼ ਤੋਂ ਦਵਾਈ ਬਚੂਗੀ ਨਾ, ਉਹ ਇਹਦੇ ਬੂਥੇ ਤੇ ਮਲਦਮੀ ਬੇ ਪਤਾਵਾ ਕੱਢਿਆ ਹੁੰਦਾ, ਐਡਾ ਸੋਹਣਾ ਬੂਥਾ ਹੋ ਜਾਣਾ ਤੇਰਾ। ਹਕੀਮ ਗੱਲਾਂ ਕਰਦਾ, ਹੰਜਾਂ 'ਚ ਗੱਲਾਂ ਕਰਨ ਡਿਆ ਹੁੰਦਾ। ਉਹ ਨਹੀਂ ਤੇ ਹੋਰ ਇੰਜ ਕਰ। ਲੈ ਹੁਣ ਇਦਾਂ ਹੋ ਗਿਆ। ਚਲ ਹਕੀਮ ਸਾਹਿਬ ਹਾਂਜੀ ਇਹ ਬਣਾ ਕੇ ਲੋਕਾਂ ਨੂੰ ਦੇਈ ਜਾਂਦੇ, ਕੋਈ ਗੋਲੀਆਂ ਆਪਣੇ ਲਈ ਵੀ ਵੱਟ ਕੇ ਰੱਖ ਲਓ ਕਿ ਜਿਹੜਾ ਕਿਸੇ ਬੰਦੇ ਦੇ ਖਲੋ ਕੇ ਤੁਸੀਂ ਇੰਨੀ ਗੱਲ ਕਰ ਲਓ, ਗੱਲ ਕਿਸੇ ਹੱਦ ਤੱਕ। ਭਾਈ ਜੀ ਨਫਾਸਤ ਨਾਲ ਨਾਲ ਰਹਿੰਦੀ ਆ, ਅਸੀਂ ਗੱਲ ਇਦਾਂ ਹੀ ਕਰਦੇ ਆ। ਨਫਾਸਤ ਦੇਖ ਤੂੰ ਕਿੱਥੇ ਹੱਥ ਰੱਖਿਆ ਬਾਈ ਜੀ? ਨਫਾਸਤ ਨਹੀਂ ਹੋਰ ਤੇਰੇ ਹੱਥ ਅੱਗੇ ਗੱਲ ਕਰਾਂ ਭਾਈ, ਆਪਣੇ ਹੀ ਰੱਖਣਾ ਇਦਾਂ। ਹਕੀਮ ਸਾਹਿਬ ਥੱਲੇ ਬਹੁਤ ਤੁਹਾਡੀ ਗੱਲ ਆ ਲੱਭ। ਸਾਨੂੰ ਮੁੱਕ ਦੀ ਗੱਲ ਦੱਸੋ। ਉਹ ਭਾਈ ਜਿਹੜਾ ਮੈਂ ਤੁਹਾਡੇ ਕੋਲ ਮਰੀਜ਼ ਭੇਜੂਗਾ ਨਾ, ਅੱਛਾ ਜੀ, ਉਹ ਤੋਂ ਫੋਨ ਕਰੂੰਗਾ, ਤੁਸੀਂ ਇੱਥੋਂ ਦਵਾਈ ਰਗੜ ਕੇ ਉਸ ਨੂੰ ਨੋਸ਼ ਕਰਾ ਦੇਣੀ। ਚਾਹੇ ਤੁਸੀਂ ਕਿਉਂ ਨਹੀਂ ਰਗੜਦੇ, ਤੁਹਾਡਾ ਗੋਟੇ ਲੱਥਾ ਵਾ। ਇਹ ਮੈਨੂੰ ਦੱਸੋ ਹੁਣ ਬੂਟੇ ਕਿੰਨੇ ਕਰਨੇ ਤੇ 30 ਬੂਟੇ 30 ਦੇਣਾ ਰੋਜ਼ ਇੱਕ ਮਰੀਜ਼ ਕਰ ਲੂੰਗਾ, ਉਹਨੂੰ ਤੁਸੀਂ ਨੋਸ਼ ਕਰਾ ਦੇਣੀ ਦਵਾਈ, ਤੇ 400 ਰੁਪਇਆ ਤੁਹਾਨੂੰ ਦੇ ਦਿਆ ਤੁਹਾਨੂੰ ਮੈਂ ਇਹਦਾ ਹੱਲ ਦੱਸਾਂ। ਹਾਂਜੀ ਤੁਸੀਂ ਇੰਜ ਕਰੋ, ਬੂਟੇ ਜੋ ਆਪਾਂ 30 ਲੈ ਕੇ ਉੱਥੇ ਜਾਣਾ, ਹਾਂਜੀ। ਤੁਸੀਂ ਤੁਹਾਡੀਆਂ 12 ਕਦੇ ਸ਼ੀਸ਼ੀਆਂ ਹੋਣੀਆਂ, ਕਿਉਂਕਿ ਤੁਸੀਂ ਦਵਾਖਾਨਾ ਤੇ ਏਡਾ ਵੱਡਾ ਲਿਖਾਇਆ। ਤੁਸੀਂ ਮੈਂ ਮਜਮਾ ਲਾਉਂਦਾ ਸੜਕ ਤੇ ਹੋਏ। ਉਹਦਾ ਇੱਕ ਹੋਰ ਹੱਲ ਵੀ ਹੈਗਾ ਵਾ। ਹਾਂਜੀ। 30 ਬੂਟੇ ਨਾ, ਹਾਂਜੀ। ਤੁਸੀਂ 30 ਮਰੀਜ਼ ਇੱਕੋ ਵਾਰੀ ਲੈ, ਅਸੀਂ ਸਾਰਿਆਂ ਨੂੰ ਇੱਥੋਂ ਖਵਾ ਕੇ ਤੋੜ ਦਵਾਂਗੇ। ਨਹੀਂ ਹੁਣ ਮੈਨੂੰ ਪਤਾ ਕਿ ਕਿਹੜਾ ਬੰਦਾ ਕਿੱਦਣ ਬਿਮਾਰ ਹੋਣਾ। ਨਾ ਅਸੀਂ ਮਹੀਨੇ 'ਚ ਹੋਰ ਕੋਈ ਕੰਮ ਨਹੀਂ ਕਰਨਾ, ਅਸੀਂ ਤੇਰੇ ਮਰੀਜ਼ ਹੀ ਦੇਖੀ ਜਾਣੇ ਆ। ਨਹੀਂ ਭਾਈ ਨੇ ਤੁਸੀਂ ਪੈਸੇ ਨਹੀਂ ਲਾਣੇ। ਉਹ ਪੈਸੇ
ਪੈਸੇ ਲੈਣੇ ਅਸੀਂ ਨਰਸਰੀ ਵਿੱਚ ਲਾਉਣੀ ਕਿ ਤੇਰੇ ਦਵਾਖਾਨੇ ਤੇ ਤੇਰੇ ਬੂਟਿਆਂ ਨੂੰ ਝੂਟੇ ਦਿੰਦੇ ਰਹੀ ਨਹੀਂ ਝੂਟੇ ਨਹੀਂ ਦੇਣੇ ਫੋਨ ਕਰਨਾ ਉਹੀ ਬੂਟੇ ਨੂੰ ਲੰਮਾ ਪਾ ਕੇ ਉਹ ਤੂੰ ਫੋਨ ਨਾ ਕਰ, ਕਿਸੇ ਸਿਗਨਲ ਬੰਦ ਹੋਏ ਫੋਨ ਨਾ ਆਇਆ, ਤੇਰਾ ਮਰੀਜ਼ ਮਰ ਜਾਏ, ਕੌਣ ਜ਼ਿੰਮੇਦਾਰ ਆ? ਮੈਂ ਮਰੀਜ਼ ਨੂੰ ਉਹਦਾ ਨਾਂ ਲਿਖ ਦਿਆ ਕਰੂੰਗਾ ਫਲਾਣੀ ਨਰਸਰੀ ਤੇ ਜਾ ਕੇ ਦਵਾਈ ਖਾ ਲਾ ਤੂੰ ਨਹੀਂ, ਤਾਜੀ ਬੂਟੀ ਰਗੜ ਕੇ ਤੁਸੀਂ ਦਵਾਈ ਦੇ ਦੇਣੀ ਓਏ ਤੇਰੀ ਪੈਨਸਲ ਦੀ ਜੇ ਸਹੀ ਮੁੱਕ ਗਈ ਤੇ ਫਿਰ ਉਹ ਮਰੀਜ਼ ਉੱਥੇ ਮਰ ਜੂ, ਅਸੀਂ ਇੱਥੇ ਡੀਕੀ ਜਾਊਂਗੇ। ਮੈਂ ਫੋਨ ਕਰਨਾ ਭਾਈ ਜੀ ਤੁਸੀਂ ਰੋਜ਼ਾਨਾ ਦਵਾਈ ਜਿਹੜੀ ਉਹ ਤੂੰ ਇਦਾਂ ਕਰ, ਇੱਥੋਂ 30 ਬੂਟੇ ਲੈ ਜਾ ਤੇ ਜਾ ਕੇ ਉੱਥੇ ਰਗੜੀ ਤੇ ਉੱਥੇ ਆਪਣੇ ਮਰੀਜ਼ਾਂ ਨੂੰ ਦੇ। ਨਹੀਂ ਨਹੀਂ ਤਾਜੀ ਬਸ ਨਹੀਂ ਅਸੀਂ ਨਹੀਂ ਮਰੀਜ਼ ਨਹੀਂ ਪਾਉਣੇ ਇੱਥੇ। ਅਸੀਂ ਆਪਣਾ ਕੰਮ ਕਰਨਾ ਸੋਹਣੇ। ਤੁਸੀਂ ਆਪਣਾ ਨਹੀਂ ਤੁਸੀਂ ਮੇਰਾ ਕੰਮ ਕਰਨਾ 400 ਰੁਪਇਆ ਦੇਣਾ ਮੈਂ ਤੁਹਾਨੂੰ ਮੈਂ ਕੰਮ ਕਰਦਾ ਮੈਂ ਤੈਨੂੰ ਦੱਸਾਂ ਕੀ ਮੈਂ ਕਹਿੰਦਾ ਤੁਸੀਂ ਤਾਂ ਮਰੀਜ਼ ਨੂੰ ਯਾਰ ਸਾਡੇ ਕੋਲ ਇੱਥੇ ਨਰਸਰੀ ਆ, ਸਾਡੇ ਕੋਲ ਬੈੱਡ ਨਹੀਂ ਹੈਗੇ, ਤੂੰ ਦੇਖਦੇ ਕਿੱਥੇ ਮਰੀਜ਼ ਆਉਣ ਡਏ ਆ। ਭਾਈ ਫਿਰ ਤੁਸੀਂ ਵੇਖੋ ਕਿੱਦਾਂ ਕਰਨਾ ਮੀਆਂ ਦਾਹ ਸਾਹਿਬ ਏਦਾਂ ਨਹੀਂ ਸੀ ਕਰਦਾ ਯਾਰ ਮੀਆਂ ਜ਼ਾਹਦ ਸਾਹਿਬ ਬਾਹਰ ਚਲੇ ਗਏ, ਤੁਸੀਂ ਵੀ ਬਾਹਰ ਚਲ ਜਾਓ ਫਿਰ। ਬਾਹਰ ਸਲੀਮ ਗਿਆ ਵਾ ਜ਼ਾਹਦ ਆਈ ਹੈ। ਮੀਆਂ ਜ਼ਾਹਦ ਨੂੰ ਮੈਂ ਕੱਢ ਦੇਣਾ ਨਾ ਹੁਣ। ਬਕਵਾਸ ਬੰਦ ਕਰ। ਇਹ ਭਾਈ ਮੈਂ ਬਾਹਰ ਕਿੱਦਾਂ ਚੱਲਦਾ ਮੇਰੀ ਦੁਕਾਨਦਾਰੀ ਤੇ ਇੱਥੇ ਆ ਜਦ ਮੋਟਰਸਾਈਕਲ ਲਾ ਕੇ ਤੂੰ ਅੰਦਰ ਆਏ ਜਾਈ ਬਾਹਰ ਚਲਾ ਕਮਲਾ ਹੋ ਗਿਆ ਤੇਰੀ ਮੈਂ ਥੱਥੇ ਪੰਨ ਦੀ ਦਵਾਈ ਬਣਾਵਾਂਗਾ ਤੂੰ ਯਾਦ ਰੱਖੇਗਾ ਓਏ ਆਪਣੇ ਸਹੀ ਬੋਲਣ ਦੀ ਬਣਾ ਲਾ, ਬੜਾ ਲਮਕ ਬੋਲਣਾ ਲਾਸ਼ ਕਰ ਛੁੱਟਿਆ ਹੁੰਦਾ ਮਰੇ। ਤੂੰ ਸਹੀ ਬੋਲ। ਲੈਣੇ ਬੂਟੇ ਕਿ ਨਹੀਂ ਯਾਰ? 30 ਬੂਟੇ ਰਗੜ ਦਵਾਈ ਤੁਸੀਂ ਦੇਣੀ ਚੱਲ ਰਗੜ ਰੁਗੜ ਅਸੀਂ ਨਹੀਂ ਚੱਲ ਨਿਕਲ ਬਾਹਰ ਤੋਂ। ਲੈ ਕਰ ਤੈਨੂੰ ਇਹ ਕਿਹੜੀ ਗੱਲ ਹੋਈ ਭਾਈ ਤੁਹਾਡੇ ਨਾਲ ਗੱਲ ਹੋ ਗਈ ਆ ਮੈਂ ਰੰਬੇ ਮਾਰ ਕੇ ਨਾ ਸਾਰਾ ਹਕੀਮਪੁਰਾ ਢਾ ਦੇਣਾ ਮੈਂ ਤੁਹਾਨੂੰ ਦੱਸਾਂ। ਇਹ ਪਿਆਰ ਚੱਲ ਨਿਕਲ। ਸਲੀਮ ਨੇ ਕਦੀ ਮੈਨੂੰ ਨਾ ਨਹੀਂ ਸੀ ਬਾਹਰ ਹੋ ਜਾ। ਸਲੀਮ ਨੇ ਕਦੀ ਤੂੰ ਇਦਾਂ ਦੀ ਹਰਕਤ ਵੀ ਨਹੀਂ ਸੀ ਕੀਤੀ ਜਿੱਦਾਂ ਦੀ ਕਰਨ ਓਏ ਡਿਆ। ਅਗਲੇ ਦਵਾਈ ਰਗੜ ਕੇ ਤੁਸੀਂ ਖਾੜੇ ਗੱਲ ਮੈਂ ਤੈਨੂੰ ਰਗੜ ਦੇਣਾ, ਤੂੰ ਦਵਾਈ ਰਗੜਨ ਦੀ ਗੱਲ ਕਰਨ ਡਿਆ। ਤੈਨੂੰ ਰਗੜਨਾ, ਮੈਂ ਤਾਂ ਇਸ ਮੀਆਂ ਤੋਂ ਬੜਾ ਖਿਜਿਆ ਵਾਂ, ਤੂੰ ਤਾਂ ਹੋਰ ਮੀਆਂ ਲੈ ਕੇ ਆ ਗਿਆ।